ਸੁਖਨੈਬ ਸਿੰਘ ਸਿੱਧੂ ਜਿਹਦੇ ਉੱਤੇ ਹੁਣ ਥਾਣੇ ਦੇ ਵਿੱਚ ਪਰਚਾ ਹੋਇਆ ਦਰਜ ਕਿ ਦੋ ਫਿਰਕਿਆਂ ਵਿੱਚ ਭੜਕਾਹਟ ਪੈਦਾ ਕਰਨ ਵਾਲੀ ਧਾਰਾ, ਨਫ਼ਰਤ ਪੈਦਾ ਕਰਨ ਵਾਲੀ ਧਾਰਾ, ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਵਾਲੀ ਧਾਰਾ 153A 153B ਕਾਫੀ ਤਰ੍ਹਾਂ ਵਾਲੇ। ਉਹ ਜਿਹੜਾ ਬਲਤੇਜ ਪੰਨੂ ਆ, ਜਿਹੜਾ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ 'ਚ ਭਗਵੰਤ ਮਾਨ ਵਾਲੀ ਸਰਕਾਰ 'ਚ ਬੜਾ ਅਹਿਮ ਮੰਨਿਆ ਜਾਂਦਾ ਹੈ, ਉਹਦੇ ਨਾਲ ਵੀ ਦੱਸਿਆ ਜਾਂਦਾ ਵੀ ਇਹ ਕਰੀਬੀ ਰਿਸ਼ਤੇ ਆ ਤੇ ਜਾਣੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਨਾਲ ਚੰਗੇ ਰਿਲੇਸ਼ਨ ਨੇ ਭਗਵੰਤ ਮਾਨ ਹੋਣਾ ਨਾਲ। ਜਦੋਂ ਉਹ ਸਰਕਾਰ ਤਾਂ ਹੁਣ ਆਪਦੇ ਪੱਖ ਦੇ ਬੰਦੇ ਸੁਖਨੈਬ ਸਿੱਧੂ ਵਰਗਿਆਂ ਨੂੰ ਨਹੀਂ ਛੱਡਦੀ ਤੇ ਬਾਕੀਆਂ ਦਾ ਤਾਂ ਫਿਰ ਇਹਦੇ 'ਚ ਸੌਖਾ ਹੀ ਆ ਕੰਮ ਵੀ, ਬਾਕੀਆਂ ਨੂੰ ਰਗੜਾ ਫੇਰਨ। ਹਰ ਪੰਥਕ ਜਾਂ ਕੌਮ ਦੀ ਗੱਲ ਕਰਨ ਵਾਲੀ ਸ਼ਖਸੀਅਤ ਨੂੰ, ਸੋਸ਼ਲ ਮੀਡੀਆ ਅਕਾਊਂਟ ਨੂੰ ਜਾਂ ਹਰ ਉਸ ਸਿਸਟਮ ਨੂੰ ਖਤਮ ਕਰਨਾ ਤੇ ਕਹਿਣਾ ਇਹ ਕਿ ਇਹ ਐਂਟੀ ਨੈਸ਼ਨਲ ਨੇ ਜਾਂ ਇਹ ਦੇਸ਼ ਤੇ ਏਕਤਾ ਤੇ ਅਖੰਡਤਾ ਨੂੰ ਖਤਰਾ। ਸਾਰਿਆਂ ਦੇ ਉੱਤੇ ਧਰਾਵਾਂ ਲਾਉਣ ਦਾ ਮਤਲਬ ਹੈਗਾ ਵੀ ਤੁਸੀਂ ਜੀ ਕਿਉਂ ਕਹਿੰਦੇ ਹੋ ਕਿ ਹਿੰਦੂ ਤੋਂ, ਹਿੰਦੀ ਤੋਂ, ਹਿੰਦੁਸਤਾਨ ਤੋਂ ਜਾਂ BJP ਤੋਂ ਖਤਰਾ ਵਾ? ਤੁਸੀਂ ਕਿਉਂ ਕਹਿੰਦੇ ਹੋ ਬਈ ਜਿਹੜਾ ਇਸ ਮੁਲਕ ਦੇ ਵਿੱਚ ਸਿੱਖ ਸੁਰੱਖਿਅਤ ਨਹੀਂ ਹੈਗੇ? TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਸੀਗੇ ਵੀ ਸੁਖਨੈਬ ਸਿੰਘ ਸਿੱਧੂ ਜਿਹੜਾ ਇੱਥੇ ਪੰਜਾਬ ਦੇ ਵਿੱਚ YouTube ਚੈਨਲ ਚਲਾਉਂਦਾ ਹੈ ਵੀ ਉਹਨੂੰ ਵੀ ਹੱਥ ਪੈ ਗਿਆ। ਉਹ ਖਬਰ ਇਸ ਕਰਕੇ ਅਹਿਮ ਆ, ਅੱਜ ਮੈਂ ਦੁਬਾਰਾ ਤਾਂ ਛੇੜੀ ਆ ਕਿ ਬਹੁਤ ਸਾਰੇ ਸਾਡੇ ਸੱਜਣਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੋਣਾ ਕਿ ਸੁਖਨੈਬ ਸਿੰਘ ਸਿੱਧੂ ਜਿਹਦੇ ਉੱਤੇ ਹੁਣ ਥਾਣੇ ਦੇ ਵਿੱਚ ਪਰਚਾ ਹੋਇਆ ਦਰਜ, ਕਾਫੀ ਧਾਰਾਵਾਂ ਲਾਈਆਂ 5-6 ਉਹਨਾਂ ਨੇ ਕਿ ਦੋ ਫਿਰਕਿਆਂ ਵਿੱਚ ਭੜਕਾਹਟ ਪੈਦਾ ਕਰਨ ਵਾਲੀ ਧਾਰਾ, ਨਫ਼ਰਤ ਪੈਦਾ ਕਰਨ ਵਾਲੀ ਧਾਰਾ, ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਵਾਲੀ ਧਾਰਾ 153A 153B ਕਾਫੀ ਧਾਰਾਵਾਂ ਲਾਈਆਂ। ਚਲੋ ਇਹ ਧਾਰਾਵਾਂ ਨਾਲੋਂ ਗੱਲ ਵੱਡੀ ਇਹ ਆ ਕਿ ਸੁਖਨੈਬ ਸਿੰਘ ਸਿੱਧੂ ਤੋਂ ਸਿੱਖ ਜਗਤ ਕੋਈ ਬਹੁਤਾ ਕਦੇ ਖੁਸ਼ ਨਹੀਂ ਹੋ ਸਕਿਆ। ਯਾਨੀ ਕਿ ਇਹ ਉਹਨਾਂ ਪੱਤਰਕਾਰਾਂ ਚੋਂ ਆ ਜਿਹੜੇ ਸਿੱਖ ਜਜ਼ਬਾਤਾਂ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ ਤੇ ਜਿਨ੍ਹਾਂ ਸ਼ਖਸੀਅਤਾਂ ਦੇ ਬੋਲਣ ਨਾਲ ਸਾਨੂੰ ਸਿੱਖਾਂ ਨੂੰ ਮਾਨਸਿਕ ਤੌਰ ਤੇ ਸੰਤਾਪ ਜਿਹਾ ਮਿਲੇ, ਜਿਹੜੀਆਂ ਗੱਲਾਂ ਨਾਲ ਸਾਨੂੰ ਤਕਲੀਫ ਜੀ ਹੋਵੇ, ਉਹ ਗੱਲਾਂ ਕਰਾਉਣ ਦੇ ਵਿੱਚ ਸੁਖਨੈਬ ਸਿੰਘ ਸਿੱਧੂ ਜਿਹੜਾ ਉਹ ਜ਼ਿਆਦਾ ਦਿਲਚਸਪੀ ਲੈਣ ਵਾਲਾ ਬੰਦਾ। ਤੇ ਇਹ ਗੱਲ ਬੜੀ ਕੱਲ ਸਾਰਿਆਂ ਨੂੰ, ਜਦੋਂ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਬੋਲੀ ਜਾਂ ਬਾਅਦ ਵਿੱਚ ਇਹ ਚਰਚਾ ਸੋਸ਼ਲ ਮੀਡੀਆ ਤੇ ਵੀ ਹੋਈ ਤੇ ਪੱਤਰਕਾਰ ਭਾਈਚਾਰੇ 'ਚ ਵੀ ਇਹ ਗੱਲ ਬੜੀ ਮਹਿਸੂਸ ਕੀਤੀ ਗਈ ਕਿ ਸੁਖਨੈਬ ਸਿੰਘ ਸਿੱਧੂ ਤਾਂ ਨਾ ਤਾਂ ਉਹ ਖਾਲਿਸਤਾਨੀ ਵਿਚਾਰਧਾਰਾ ਵਾਲਾ, ਨਾ ਉਹ ਕੋਈ ਪੰਥਕ ਸ਼ਖਸੀਅਤ ਆ, ਨਾ ਹੀ ਉਹ ਕੋਈ ਹੋਰ ਪ੍ਰੋਬਲਮ ਆ। ਵੀ ਇੱਥੋਂ ਤੱਕ ਕਿ ਉਹ ਜਿਹੜਾ ਬਲਤੇਜ ਪੰਨੂ ਆ, ਜਿਹੜਾ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ 'ਚ ਭਗਵੰਤ ਮਾਨ ਵਾਲੀ ਸਰਕਾਰ 'ਚ ਬੜਾ ਅਹਿਮ ਮੰਨਿਆ ਜਾਂਦਾ, ਉਹਦੇ ਨਾਲ ਵੀ ਦੱਸਿਆ ਜਾਂਦਾ ਵੀ ਇਹ ਕਰੀਬੀ ਰਿਸ਼ਤੇ ਆ ਤੇ ਜਾਣੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਨਾਲ ਚੰਗੇ ਰਿਲੇਸ਼ਨ ਨੇ ਭਗਵੰਤ ਮਾਨ ਹੋਣਾ ਨਾਲ ਜਾਂ ਹੋਰ ਕਈ। ਕਹਿਣ ਤੋਂ ਭਾਵ ਵੀ ਜਦੋਂ ਖਾਲਿਸਤਾਨੀ ਵਿਚਾਰਧਾਰਾ ਵਾਲੇ, ਪੰਥਕ ਸੋਚ ਵਾਲੇ ਜਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲੇ ਲੋਕਾਂ ਉੱਤੇ ਕਾਰਵਾਈਆਂ ਪੰਜਾਬ ਸਰਕਾਰ ਨੇ ਕੀਤੀਆਂ, ਉਦੋਂ ਤਾਂ ਲੱਗਿਆ ਵੀ ਚਲੋ, ਪਰ ਇਹ ਜਿਹੜਾ ਹੈਗਾ ਮਤਲਬ ਨਵਾਂ ਹੀ ਕੰਮ ਹੋ ਗਿਆ ਵੀ ਸੁਖਨੈਬ ਸਿੰਘ ਸਿੱਧੂ ਫੜਿਆ ਗਿਆ। ਫੜ ਕੇ ਉਹਦਾ ਰਾਤ ਨੂੰ ਦੱਸਦੇ ਆ ਵੀ ਠਾਣੇ ਵੀ ਰੱਖਿਆ ਤੇ ਹਜੇ ਕਹਿੰਦੇ ਆ ਵੀ ਜੁਡੀਸ਼ੀਅਲ ਮੈਜਿਸਟਰੇਟ ਦੇ ਜਿਹੜਾ ਪੇਸ਼ ਕਰਕੇ ਉਹਦਾ ਰਿਮਾਂਡ ਵੀ ਲਿਆ। ਤੇ ਅੱਜ ਚਰਚਾ ਇਹ ਵੀ ਚੱਲਦੀ ਰਹੀ, ਵੈਸੇ ਗੱਲ ਸਾਡੇ ਦਿਲ ਨਹੀਂ ਲੱਗੀ, ਕਈ ਕਹਿੰਦੇ ਅੱਜ ਵੀ ਉਹ ਨਿਬੇੜਾ ਹੋ ਰਿਹਾ, ਕਿਉਂਕਿ ਜਿਹੋ ਜਿਹੀਆਂ ਧਾਰਾਵਾਂ ਲੱਗੀਆਂ, ਜਿਵੇਂ ਰਿਮਾਂਡ ਲਿਆ ਗਿਆ, ਉਵੇਂ ਲੱਗਦਾ ਨਹੀਂ ਹੈਗਾ ਵੀ ਇਹ ਕੋਈ ਗੱਲ ਅੰਦਰ ਖਾਤੇ ਨਿਬੜ ਜਾਵੇ। ਇੱਕ ਵਾਰੀ ਤਾਂ ਹੁਣ ਪ੍ਰੋਸੀਜਰ ਦੇ ਵਿੱਚ ਦੀ ਲੰਘ ਕੇ ਹੀ ਛੁਟਕਾਰਾ ਹੋਊਗਾ, ਹੋ ਸਕਦਾ ਸਿਫਾਰਿਸ਼ ਲੱਗ ਗਈ ਹੋਵੇ। ਤੇ ਇਹ ਇੱਕ ਵਰਿੰਦਰ ਦੀਵਾਨਾ ਇੱਥੇ ਕਾਫੀ ਸਰਗਰਮ ਆ, ਕਾਮਰੇਡੀ ਖਿਆਲਾਂ ਦਾ, ਪੰਡਤਾਂ ਦਾ ਨੌਜਵਾਨ ਆ, ਦੀਵਾਨਾ ਪਿੰਡ ਸੰਗਰੂਰ ਜ਼ਿਲ੍ਹੇ 'ਚ, ਮਹਿਲ ਕਲਾਂ ਦੇ ਨੇੜੇ ਤੇੜੇ। ਉਹ ਵੀ ਕਾਫੀ ਜ਼ਿਆਦਾ ਪੁਆੜੇ ਵਾਲੀਆਂ ਗੱਲਾਂ ਕਰਦਾ ਕਰਾਉਂਦਾ ਰਹਿੰਦਾ, ਸਿੱਖ ਜਜ਼ਬਾਤਾਂ ਨੂੰ
ਨੀਵਾਂ ਦਿਖਾਉਣ ਦੇ ਵਿੱਚ ਉਹਨੂੰ ਬੜਾ ਦਿਲਚਸਪੀ ਆ। ਪਿੱਛੇ ਜੇ ਉਹ ਕਿਸੇ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਸ਼ਿਕੰਜੇ 'ਚ ਫਸ ਗਿਆ ਤੇ ਵਿਜੀਲੈਂਸ ਵਾਲੇ ਨੇ ਉਹਨੂੰ ਨੱਪ ਲਿਆ। ਉਦੋਂ ਵੀ ਜਿੰਨਾ ਐਂਟੀ ਸਿੱਖ ਜਾਂ ਕਾਮਰੇਡ ਸੋਚ ਵਾਲਾ ਲੌਂਗੋਲਾਣਾ, ਇਹਨਾਂ ਨੇ ਬੜਾ ਉਹਨੂੰ ਡਿਫੈਂਡ ਕੀਤਾ ਵੀ ਉਹਨੇ ਐ ਨਹੀਂ, ਉਹ ਸਾਨੂੰ ਲੱਗਦਾ ਹੀ ਨਹੀਂ, ਅਸੀਂ ਮੰਨ ਹੀ ਨਹੀਂ ਸਕਦੇ। ਹਾਲਾਂਕਿ ਉਹਨੇ ਖੁਦ ਵੀ ਮੰਨ ਲਿਆ ਕਿ ਇਹ ਮੈਂ ਕਾਰਾ ਕੀਤਾ। ਤੇ ਇਵੇਂ ਹੀ ਇੱਕ ਆਨੰਦਪੁਰ ਸਾਹਿਬ ਦੇ ਇਲਾਕੇ ਦਾ ਗੱਗ ਗੱਗ ਕਰਕੇ ਗੱਗਬਾਣੀ ਜਗਬਾਣੀ ਵਾਂਗੂ ਲਿਖਦਾ, ਉਹ ਵੀ ਸਿੱਖ ਜਜ਼ਬਾਤਾਂ ਨੂੰ ਨੀਵਾਂ ਦਿਖਾਉਣ ਤੇ ਲੱਗਿਆ ਰਹਿੰਦਾ। ਏਦਾਂ ਦੇ ਬੜੇ ਲੋਕ ਨੇ ਜਿਨ੍ਹਾਂ ਦੀ ਇੱਕ ਪੂਰੀ ਟੀਮ ਆ, ਆਪਸ ਵਿੱਚ ਹੀ ਉਹਨਾਂ ਦੇ ਚੰਗੇ ਮਾੜੇ ਸੰਬੰਧ ਵੀ ਨੇ। ਤੇ ਇਹ ਸਾਰੇ ਦੇ ਸਾਰੇ ਲੋਕ ਹਮੇਸ਼ਾ ਹੀ ਸਿੱਖ ਨੌਜਵਾਨਾਂ ਨੂੰ ਬਹੁਤ ਚੁੱਭਦੇ ਆ। ਤੇ ਜਦੋਂ ਇਹਨਾਂ ਵਰਗਿਆਂ ਦੇ ਉੱਤੇ ਵੀ ਕਾਰਵਾਈਆਂ ਹੋਣ ਤੇ ਉਦੋਂ ਫਿਰ ਬੰਦਾ ਕਹਿੰਦਾ ਵੀ ਜਦੋਂ ਉਹ ਸਰਕਾਰ ਤਾਂ ਹੁਣ ਆਪਦੇ ਪੱਖ ਦੇ ਬੰਦੇ ਸੁਖਨੈਬ ਸਿੱਧੂ ਵਰਗਿਆਂ ਨੂੰ ਨਹੀਂ ਛੱਡਦੀ, ਤੇ ਬਾਕੀਆਂ ਦਾ ਤਾਂ ਫਿਰ ਇਹਦੇ 'ਚ ਸੌਖਾ ਹੀ ਆ ਕੰਮ ਵੀ ਬਾਕੀਆਂ ਨੂੰ ਰਗੜਾ ਫੇਰਨ। ਸੋ ਇਹ ਗੱਲ ਤਾਂ ਅਸੀਂ ਛੇੜੀ ਆ ਕਿ ਆਉਣ ਵਾਲੇ ਦਿਨ ਜਿਹੜੇ ਨੇ ਉਹ ਪੰਜਾਬ ਲਈ ਤੇ ਪੰਥ ਲਈ ਹੋਰ ਜ਼ਿਆਦਾ ਖਤਰਨਾਕ ਵੀ ਹੋ ਸਕਦੇ। ਇਹ ਸੋਚਣਾ ਕਿ ਭਾਈ ਅਮਰਤਪਾਲ ਸਿੰਘ ਦੇ ਕਰਕੇ ਜਿਹੜੀ ਕਾਰਵਾਈ ਹੋਈ ਉਹਦੇ ਵਿੱਚ ਜਿਹੜਾ ਫੜਫੜਈਆ ਹੋਇਆ ਤੇ ਉਹ ਛੱਡ ਛੜਈਆ ਵੀ ਹੋ ਗਿਆ। ਥੋੜੇ ਜਿਹੇ 5-10 ਜਣਿਆਂ ਨੂੰ ਉਹਨਾਂ ਨੇ NSA ਲਾ ਕੇ ਅਸਾਮ ਭੇਜ ਦਿੱਤਾ ਹੈ, ਤੇ ਬਾਕੀ ਜਿਹੜੇ ਭਾਈ ਅਮਰਤਪਾਲ ਸਿੰਘ ਤੇ ਉਹਦੇ ਕੁਛ ਨਜ਼ਦੀਕੀ ਆ ਉਹਨਾਂ ਨੂੰ ਵੀ ਸ਼ਾਇਦ ਫੜੇ ਜਾਣ ਤੋਂ ਬਾਅਦ ਏਦਾਂ ਦੀਆਂ ਧਰਾਵਾਂ ਲਾ ਦੇਣਗੇ। ਬਹੁਤੇ ਲੋਕਾਂ ਨੂੰ ਲੱਗਦਾ ਵੀ ਇੱਥੇ ਇੱਕ ਗੱਲ ਬਸ ਰੁਕ ਜਾਊਗੀ, ਪਰ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਵੇਂ ਇੰਡੀਅਨ ਸਟੇਟ ਨੇ ਕਸ਼ਮੀਰ ਦੇ ਵਿੱਚ ਸਭ ਕੁਝ ਇੱਕ ਵਾਰੀ ਠੱਪ ਕੀਤਾ ਹੈ ਨਾ, ਵੀ ਉਹੋ ਜਿਹਾ ਕੋਈ ਐਕਸਪੈਰੀਮੈਂਟ ਉਹੋ ਜਿਹਾ ਕੁਝ ਇੱਥੇ ਪੰਜਾਬ 'ਚ ਕਰਨ ਨੂੰ ਫਿਰਦੇ। ਮਤਲਬ ਕਿ ਹਰ ਪੰਥਕ ਜਾਂ ਕੌਮ ਦੀ ਗੱਲ ਕਰਨ ਵਾਲੀ ਸ਼ਖਸੀਅਤ ਨੂੰ, ਸੋਸ਼ਲ ਮੀਡੀਆ ਅਕਾਊਂਟ ਨੂੰ ਜਾਂ ਹਰ ਉਸ ਸਿਸਟਮ ਨੂੰ ਖਤਮ ਕਰਨਾ ਤੇ ਕਹਿਣਾ ਇਹ ਕਿ ਇਹ ਐਂਟੀ ਨੈਸ਼ਨਲ ਨੇ ਜਾਂ ਇਹ ਦੇਸ਼ ਦੇ ਏਕਤਾ ਤੇ ਅਖੰਡਤਾ ਨੂੰ ਖਤਰਾ। ਜਿਹੜੀਆਂ ਧਰਾਵਾਂ ਸੁਖਨੈਬ ਸਿੰਘ ਸਿੱਧੂ ਤੇ ਲਾਈਆਂ ਨੇ ਕਿ ਦੋ ਫਿਰਕਿਆਂ 'ਚ ਨਫ਼ਰਤ ਪੈਦਾ ਕਰਦੇ ਆ ਜੀ, ਮੁਲਕ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਇਹੋ ਜਿਹੀਆਂ ਧਰਾਵਾਂ ਹੀ ਬਾਕੀ ਸਾਰਿਆਂ ਦੇ ਉੱਤੇ ਲਾਈਆਂ ਜਾ ਸਕਦੀਆਂ ਨੇ। ਤੇ ਸਾਰਿਆਂ ਦੇ ਉੱਤੇ ਧਰਾਵਾਂ ਲਾਉਣ ਦਾ ਮਤਲਬ ਹੈਗਾ ਵੀ ਤੁਸੀਂ ਜੀ ਕਿਉਂ ਕਹਿੰਦੇ ਹੋ ਕਿ ਹਿੰਦੂ ਤੋਂ, ਹਿੰਦੀ ਤੋਂ, ਹਿੰਦੁਸਤਾਨ ਤੋਂ ਜਾਂ BJP ਤੋਂ ਖਤਰਾ ਵਾ? ਤੁਸੀਂ ਕਿਉਂ ਕਹਿੰਦੇ ਹੋ ਬਈ ਜਿਹੜਾ ਇਸ ਮੁਲਕ ਦੇ ਵਿੱਚ ਸਿੱਖ ਸੁਰੱਖਿਅਤ ਨਹੀਂ ਹੈਗੇ? ਤੁਸੀਂ ਕਿਉਂ ਕਹਿੰਦੇ ਹੋ ਰਾਜ ਕਰੇਗਾ ਖਾਲਸਾ? ਤੁਸੀਂ ਕਿਉਂ 1978 ਤੋਂ ਚੱਲੇ ਸੰਘਰਸ਼ ਦੀ ਗੱਲ ਕਰਦੇ ਹੋ? ਗੁਰਬਾਣੀ ਅਤੇ ਸਿੱਖ ਇਤਿਹਾਸ ਦੀਆਂ ਉਹ ਗੱਲਾਂ ਜਿਨ੍ਹਾਂ ਤੋਂ ਸਾਡੇ ਰਾਜ ਦੀ ਗੱਲ ਚੇਤੇ ਆਵੇ ਜਾਂ ਜਿਨ੍ਹਾਂ ਵਿੱਚੋਂ ਅਣਖ ਗੈਰਤ ਦੀ ਗੱਲ ਚੇਤੇ ਆਵੇ, ਜਿਵੇਂ ਗੁਰਬਾਣੀ ਦੀ ਇੱਕ ਪੰਕਤੀ ਆ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਜਦੋਂ ਅਗਲਿਆਂ ਨੇ ਨਿਸ਼ਾਨਾ ਬਣਾਉਣਾ ਉਦੋਂ ਫਿਰ ਇਹਨਾਂ ਗੱਲਾਂ ਨੂੰ ਵੀ ਨਹੀਂ ਉਹਨਾਂ ਨੇ ਬਖਸ਼ਣਾ। ਔਰ ਇਹੋ ਜਿਹਾ ਉਹਨਾਂ ਦਾ ਪਹਿਲਾਂ ਕਈ ਉਹ ਕਰ ਚੁੱਕੇ ਆ ਨਿੱਕੇ ਨਿੱਕੇ ਕੰਮ ਇਦਾਂ ਦੇ। ਪਰ ਜਿਸ ਹਿਸਾਬ ਕਿਤਾਬ ਦੇ ਵਿੱਚ ਹੁਣ ਗੱਲ ਪੇਸ਼ ਹੋਣ ਦੀ ਦਿਖ ਰਹੀ ਹੈ, ਉਹਦੇ ਹਿਸਾਬ ਨਾਲ ਲੱਗਦਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਪਵਾੜਾ ਖੜਾ ਕਰਨਗੇ। ਤੇ ਇਸ ਮਾਹੌਲ ਦੇ ਵਿੱਚ ਜਦੋਂ ਦੁਸ਼ਮਣ ਜਿਹੜਾ ਹੈ ਉਹ ਆਪਦੀ ਖੇਡ ਨੂੰ, ਆਪਦੀ ਸਾਜ਼ਿਸ਼ ਨੂੰ, ਆਪਦੇ ਹਮਲੇ ਨੂੰ ਬਿਆੰਤ ਕਰ ਰਿਹਾ ਹੋਵੇ, ਬਿਆੰਤਬੰਦੀ ਚੱਲ ਰਹੀ ਹੋਵੇ, ਉਦੋਂ ਸਾਡੀ ਕੌਮ ਨੂੰ ਚਾਹੀਦਾ ਵਾ ਵੀ ਆਪਸੀ ਵਖਰੇਵੇਂ, ਧੜੇਬਾਜ਼ੀਆਂ, ਇਹਨਾਂ ਤੋਂ ਥੋੜਾ ਜਿਹਾ ਗਰੇਜ ਕਰਕੇ ਇੱਕ ਦੂਜੇ ਦੇ ਨੇੜੇ ਆਈਏ, ਤਾਂ ਕਿ ਕੋਈ ਇਹੋ ਜਿਹੀ ਸਥਿਤੀ ਜੇ ਬਣੇ ਜਿਹਦੇ ਵਿੱਚ ਸਾਡੇ ਸਿੱਖ ਜਜ਼ਬਾਤਾਂ ਨੂੰ, ਸਿੱਖ ਹਿੱਤਾਂ ਨੂੰ ਢਾਹ ਲੱਗਦੀ ਦਿਖੇ, ਉਦੋਂ ਕੋਈ ਆਪਾਂ ਬਚਾਅ ਦੀ ਗੱਲ ਕਰ ਸਕੀਏ। ਇੱਕ ਪਾਸੇ ਤਾਂ ਸਾਡੀ ਸਿੱਖ ਨੌਜਵਾਨੀ, ਖਾਸ ਤੌਰ ਤੇ ਨਵੀਂ ਪੀੜ੍ਹੀ ਆ ਜਿਹੜੀ, ਉਹ ਕਹਿੰਦੀ ਆ ਵੀ ਹੁਣ ਬਚਾਅ ਦੀ ਲੜਾਈ ਵਾਲਾ ਸਾਡੇ ਕੋਲ ਨਹੀਂ ਹੈਗਾ ਕੰਮ, ਅਸੀਂ ਤਾਂ ਡਿਫੈਂਸ ਵਾਲੀ ਲੜਾਈ ਨਾਲੋਂ ਹਮਲਾਵਰ ਬਿਰਤੀ, ਆਫੈਂਸਿਵ ਲੜਾਈ, ਉਹਦੇ ਵਿੱਚ ਅਸੀਂ ਤਾਂ ਜ਼ਿਆਦਾ ਰੁਚੀ ਰੱਖਦੇ ਆ। ਕਿਉਂਕਿ ਇਹ ਜਿਹੜਾ ਇਸ ਵੇਲੇ ਸਿੱਖ ਨੌਜਵਾਨਾਂ ਦੇ ਵਿੱਚ ਭਾਈ ਦੀਪ ਸਿੱਧੂ ਤੋਂ ਬਾਅਦ ਵਿੱਚ ਇੱਕ ਨਵਾਂ ਉਭਾਰ ਉੱਠਿਆ, ਇਹਦੇ ਵਿੱਚ ਨੌਜਵਾਨੀ ਨੇ ਆਪਦੇ ਹਿਸਾਬ ਕਿਤਾਬ ਨਾਲ ਕਾਫੀ ਸਰਗਰਮੀਆਂ ਆਰੰਭੀਆਂ ਨੇ, ਜਿਹਦੇ ਕਰਕੇ ਕਈ ਸਮੱਸਿਆਵਾਂ, ਕਈ ਗੜਬੜਾਂ, ਕਈ ਜਿਹੜੇ ਉਤਰਾਅ ਚੜਾਅ ਸਾਡੇ ਸਾਹਮਣੇ ਆ, ਜਿਨ੍ਹਾਂ ਵਿੱਚੋਂ ਕਈਆਂ ਨੂੰ ਇਹ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਜੋ ਸਰਗਰਮੀ ਕੀਤੀ ਸੀ ਉਹ ਹਕੂਮਤ ਨੂੰ ਮਨਜ਼ੂਰ ਨਹੀਂ ਸੀ,
ਤੇ ਉਹਨਾਂ ਨੂੰ ਇਹ ਥੋੜੀ ਸਮੱਸਿਆ ਸੀ ਵੀ ਇਹ ਨਸ਼ੇ ਛਡਾਉਂਦੇ ਆ ਜਾਂ ਅੰਮ੍ਰਿਤ ਛਕਾਉਂਦੇ ਆ। ਅਸਲੀ ਗੱਲ ਤਾਂ ਇਹ ਸੀ ਕਿ ਪੰਥਕ ਸੰਘਰਸ਼ ਜਿਹੜਾ ਕੌਮ ਦਾ ਆਜ਼ਾਦੀ ਦਾ, ਉਹਨੂੰ ਇੱਕ ਵਾਰੀ ਫੇਰ ਉੱਭਰਦਾ ਮਹਿਸੂਸ ਕੀਤਾ ਜਾ ਰਿਹਾ ਸੀ ਤੇ ਸਟੇਟ ਸਿਸਟਮ ਨੇ ਆਖਿਆ ਵੀ ਹੁਣੇ ਦੱਬ ਲਓ। ਤੋ ਜਿਹੜਾ ਨੌਜਵਾਨਾਂ ਦੇ ਅੰਦਰ ਇਹ ਜੋਸ਼ ਜਾਂ ਇਹ ਜਨੂਨ ਜ਼ੋਰ ਫੜਦਾ ਜਾ ਰਿਹਾ, ਇਹ ਕੋਈ ਨਵੀਂ ਗੱਲ ਨਹੀਂ। ਆਪਾਂ ਕੱਲ ਦੇ ਪ੍ਰੋਗਰਾਮ 'ਚ ਜਿਵੇਂ ਚਰਚਾ ਕੀਤੀ ਸੀਗੀ ਕਿ ਜਿਹੜੇ ਸਿੱਖ ਸੰਘਰਸ਼ ਦੀਆਂ ਜਥੇਬੰਦੀਆਂ ਤੇ ਖਾਲਿਸਤਾਨੀ ਸੰਘਰਸ਼ ਦੇ ਜੁਝਾਰੂ ਰਹੇ ਆਗੂ ਨੇ, ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਾਫੀ ਜ਼ਿਆਦਾ ਨਾਵਾਚਕ ਟਿੱਪਣੀਆਂ ਆਈਆਂ ਨੇ। ਤੇ ਸਾਡਾ ਕੱਲ ਪ੍ਰੋਗਰਾਮ ਦਾ ਮੂਲ ਧੁਰਾ ਇੱਥੇ ਕੀ ਸੀਗਾ ਚਰਚਾ ਦਾ, ਕਿ ਗਲਤ ਗੱਲ ਜਾਂ ਗਲਤ ਬਿਆਨੀ ਕਿਸੇ ਤੋਂ ਵੀ ਹੋ ਸਕਦੀ ਹੈ, ਉਹਦੇ ਨਾਲ ਆਪਾਂ ਇਤਰਾਜ਼ ਵੀ ਪ੍ਰਗਟਾ ਸਕਦੇ ਹਾਂ, ਉਹਦਾ ਵਿਰੋਧ ਕਰ ਸਕਦੇ ਹਾਂ ਔਰ ਉਹਦੀ ਆਲੋਚਨਾ ਕਰ ਸਕਦੇ ਹਾਂ। ਕਿਸੇ ਤੋਂ ਵੀ ਹੋ ਸਕਦੀ ਹੈ, ਵੱਡੀ ਤੋਂ ਵੱਡੀ ਸ਼ਖਸੀਅਤ ਗੜਬੜ ਹੋ ਸਕਦੀ ਹੈ ਉਹਦੇ ਵਿੱਚ, ਤੇ ਉਹਦੇ ਗੱਲ ਨੂੰ ਕੱਟਣ ਦਾ, ਤਹਿਜ਼ੀਬ ਨਾਲ ਆਪਦੀ ਗੱਲ ਰੱਖਣ ਦਾ ਸਾਨੂੰ ਸਿੱਖਣਾ ਪਊਗਾ ਵੱਲ। ਪਰ ਸਾਡਾ ਹਿਸਾਬ ਕਿਤਾਬ ਇਹ ਆ ਵੀ ਜਦੋਂ ਸਾਨੂੰ ਕਿਸੇ ਦੀ ਗੱਲ ਚੰਗੀ ਨਾ ਲੱਗੇ, ਅਸੀਂ ਸਕਿੰਟ ਦੇ ਵਿੱਚ ਉਹਦਾ ਸਰਟੀਫਿਕੇਟ ਬਣਾ ਦਿੰਦੇ ਆ ਵੀ ਇਹ ਤਾਂ ਗਦਾਰ ਆ, ਸਟੇਟ ਦੀ ਬੋਲੀ ਬੋਲਦਾ, ਸਰਕਾਰ ਨਾਲ ਰਲ ਗਿਆ, ਵਿਕਿਆ ਹੋਇਆ। ਮੈਂ ਇਹ ਗੱਲ ਮਹਿਸੂਸ ਕਰਦਾ ਕਿ ਜਿਹੜੇ ਸਿੱਖ ਸੰਘਰਸ਼ ਦੇ ਸਾਡੇ ਯੋਧੇ ਆ, ਜਿਹੜੇ ਬਚ ਗਏ, ਜਿਨ੍ਹਾਂ ਨੇ ਉਸ ਵੇਲੇ ਕੌਮ ਲਈ ਲੜਾਈ ਲੜੀ ਪਰ ਉਹਨਾਂ ਦੇ ਭਾਗਾਂ 'ਚ ਹੋਰ ਸੇਵਾ ਲਿਖੀ ਹੋਈ ਸੀ ਤੇ ਉਹ ਸ਼ਹਾਦਤ ਉਹਨਾਂ ਦੀ ਨਹੀਂ ਹੋਈ। ਅੱਜ ਜਦੋਂ ਕੋਈ ਬੰਦਾ ਜਿਹਨੂੰ ਸਮਝ ਨਹੀਂ ਹੈਗੀ ਗੱਲ ਦੀ, ਜਾਂ ਜਿਹੜਾ ਜ਼ਿਆਦਾ ਤਿੱਖਾ ਜਾਂ ਤਲਖ ਚੱਲਦਾ ਹੈ, ਉਹ ਜਦੋਂ ਕੋਈ ਮਾੜੀ ਚੰਗੀ ਗੱਲ ਲਿਖਦਾ, ਉਦੋਂ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਆ ਜਿਹੜੇ ਕੌਮ ਦੇ ਸਾਡੇ ਜੁਝਾਰੂ ਸੂਰਮੇ ਨੇ। ਮਤਲਬ ਕਿ ਜਦੋਂ CIA ਸਟਾਫ ਦੇ ਵਿੱਚ ਨੰਗਾ ਕਰਕੇ ਉਹਨਾਂ ਨੂੰ ਜਲੀਲ ਕਰਨ ਦੇ ਲਈ ਪੁਲਿਸ ਵਾਲੇ ਜਾਂ ਦੁਸ਼ਮਣ ਜਿਹੜੇ ਨੇ ਉਹ ਪੁੱਠਾ ਸਿੱਧੇ ਹਰਬੇ ਵਰਤਦੇ ਆ, ਉਦੋਂ ਨਹੀਂ ਟੁੱਟਦੇ ਉਹ ਕਾੜਕੂ। ਪਰ ਜਦੋਂ ਸਾਡੀ ਕੌਮ ਦੇ ਵਿੱਚ ਕਿਸੇ ਮਸਲੇ ਉੱਤੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ, ਹੋਰ ਗੱਲਾਂ ਤਾਂ ਚਲੋ ਜਦੋਂ ਕਰਦੇ, ਜਦੋਂ ਉਹਨਾਂ ਨੂੰ ਸਰਕਾਰੀ ਇਹ ਕਿਹਾ ਜਾਂਦਾ, ਉਦੋਂ ਉਹਨਾਂ ਨੂੰ ਬੜੀ ਤਕਲੀਫ ਹੁੰਦੀ। ਪਿੱਛੇ ਜੇ ਏਦਾਂ ਹੀ ਕਿਤੇ ਵਿਆਹ ਸ਼ਾਦੀ ਦੇ ਉੱਤੇ ਕੋਈ ਜੁਝਾਰੂ ਸੰਘਰਸ਼ ਵਾਲੇ ਸਿੰਘਾਂ ਨਾਲ ਬੈਠੇ ਅਸੀਂ, ਉੱਥੇ ਗੱਲ ਚੱਲ ਪਈ ਬਈ ਜਦੋਂ ਕਿਸੇ ਖਾੜਕੂ ਰਹੇ ਸਿੰਘ ਨੂੰ ਜਾਂ ਖਾਲਿਸਤਾਨੀ ਸਿੰਘ ਨੂੰ ਕੋਈ ਇਹ ਕਹਿ ਦਿੰਦਾ ਨਾ ਵੀ ਇਹ ISI ਦਾ ਬੰਦਾ, ਇਹਦਾ ਪਾਕਿਸਤਾਨ 'ਚ ਲਿੰਕ ਨੇ, ਉਦੋਂ ਨਹੀਂ ਤਕਲੀਫ ਹੁੰਦੀ। ਤਕਲੀਫ ਉਦੋਂ ਹੁੰਦੀ ਆ ਜਦੋਂ ਕੋਈ ਇਹ ਝੂਠਾ ਇਲਜ਼ਾਮ ਬੜੇ ਕਿ ਇਹ ਤਾਂ ਜੀ ਰਾਹ ਦਾ ਬੰਦਾ, IB ਦਾ ਬੰਦਾ, ਭਾਰਤੀ ਏਜੰਸੀਆਂ ਨਾਲ ਰਲ ਕੇ ਚੱਲਦਾ। ਤੇ ਇਸ ਦੌਰ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਜਦੋਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਨਾਰਾਇਣ ਸਿੰਘ ਚੌੜਾ ਜਾਂ ਹੋਰ ਬਹੁਤ ਸਾਰਿਆਂ ਨੇ ਰਲ ਕੇ ਆਪਦਾ ਇਸ 18 ਮਾਰਚ ਤੋਂ ਜੋ ਇੰਡੀਅਨ ਸਟੇਟ ਸਿਸਟਮ ਨੇ ਹਮਲਾ ਬੋਲਿਆ, ਇਹਦੇ ਬਾਰੇ ਜੋ ਉਹਨਾਂ ਦੀ ਸਮਝ ਸੀ, ਜੋ ਉਹਨਾਂ ਦੇ ਬਿਆਨ, ਉਹਨਾਂ ਨੂੰ ਜੋ ਗੱਲ ਲੱਗੀ, ਜਦੋਂ ਉਹਨਾਂ ਨੇ ਬੋਲਿਆ ਤਾਂ ਉਹਨਾਂ ਦੇ ਵਿਰੋਧ ਕਰਨ ਵਾਲਿਆਂ ਨੇ ਇੱਥੋਂ ਗੱਲ ਚੱਕ ਲਈ ਵੀ ਇਹ ਤਾਂ ਜੀ ਏਜੰਸੀਆਂ ਦੀ ਬੋਲੀ ਬੋਲਦੇ ਆ, ਸਟੇਟ ਦੀ ਬੋਲੀ ਬੋਲਦੇ ਆ। ਫਿਰ ਉਹਨਾਂ ਨੇ ਬਹੁਤ ਜ਼ਿਆਦਾ ਅਪਸ਼ਬਦ ਵੀ ਵਰਤੇ। ਪਿੱਛੇ ਜੇ ਸਿੱਖ ਸੰਘਰਸ਼ ਦੀਆਂ ਇਹਨਾਂ ਸ਼ਖਸੀਅਤਾਂ ਦੇ ਬਾਰੇ ਮੈਂ ਇਹ ਗੱਲ ਪ੍ਰੋਗਰਾਮਾਂ ਦੇ ਵਿੱਚ ਬੜਾ ਹੀ ਬਾਹਰ ਉਠਾਈ ਕਿ ਕੁਝ ਬੰਦੇ ਆ ਜਿਨ੍ਹਾਂ ਨੇ ਨਕਲੀ ਫੇਸਬੁੱਕ ਅਕਾਊਂਟ ਬਣਾ ਕੇ ਸਿੱਖ ਸੰਘਰਸ਼ ਦੀਆਂ ਸ਼ਖਸੀਅਤਾਂ ਨੂੰ ਨਿੰਦਣ ਭੰਡਣ ਦਾ ਜਿਵੇਂ ਠੇਕਾ ਲਿਆ ਹੁੰਦਾ ਨਾ, ਉਹਨਾਂ ਨੂੰ ਇਹ ਲੱਗਦਾ ਸਿੱਖੀ ਦੀ ਸੇਵਾ ਕਰ ਰਹੇ ਹਾਂ ਅਸੀਂ ਬੜੀ ਵੱਡੀ। ਤੇ ਕੋਈ ਨਹੀਂ ਬਖਸ਼ਿਆ ਜਿਹੜੇ ਸਿੱਖ ਸੰਘਰਸ਼ ਦੇ ਨਾਮਵਰ ਸ਼ਖਸੀਅਤਾਂ ਨੇ, ਉਹਨਾਂ ਦੇ ਪਰਿਵਾਰਾਂ ਦੀਆਂ, ਉਹਨਾਂ ਦੇ ਟੱਬਰ ਦੀਆਂ ਧੀਆਂ ਭੈਣਾਂ ਤੱਕ ਨੂੰ ਬਹੁਤ ਹਲਕੇ ਦਰਜੇ ਦੀਆਂ ਗੱਲਾਂ ਉਦੋਂ ਕੀਤੀਆਂ ਗਈਆਂ। ਇੱਥੋਂ ਤੱਕ ਕਿ ਤੁਹਾਨੂੰ ਸਭ ਨੂੰ ਪਤਾ ਕਿ ਮੇਰੀ ਛੋਟੀ ਜਿਹੀ ਬੱਚੀ ਸੀ ਉਦੋਂ 2-2.5 ਸਾਲ ਦੀ ਗੁਰਮੇਹਰ, ਤੇ ਮੇਰੇ ਸਿੰਘਣੀ, ਸਾਨੂੰ ਵੀ ਬਹੁਤ ਜ਼ਿਆਦਾ ਅਪਸ਼ਬਦਾਂ ਵਾਲੇ ਪੋਸਟਰ ਬਣਾ ਕੇ ਪਾਏ ਗਏ ਤੇ ਉਹਨਾਂ ਸਾਰਿਆਂ ਦੀ ਪੁਲਿਸ ਨੇ ਪੂਰੀ ਠੋਕ ਕੇ ਮਦਦ ਕੀਤੀ। ਹਾਲਾਂਕਿ ਉਹ ਫੜੇ ਵੀ ਪੁਲਿਸ ਨੇ, ਪਰ ਬਾਅਦ ਚ ਸਾਨੂੰ ਜਾਣੀ ਕਿ ਇਹ ਦਿਖਾਉਣ ਦੇ ਲਈ ਕਿ ਤੁਸੀਂ ਬੜਾ ਖਾਲਿਸਤਾਨ ਕਰਦੇ ਹੋ ਨਾ, ਤੇ ਫਿਰ ਤੁਹਾਡੇ ਟੱਬਰ ਨਾਲ ਜੋ ਹੋਇਆ ਠੀਕ ਹੀ ਹੋਇਆ, ਇਹ ਅਸੀਂ ਇਹਨਾਂ ਦੇ ਕੁਛ ਨਹੀਂ ਕਾਰਵਾਈ ਕਰਨੀ ਜਾਂ ਕਰਨ ਨੂੰ ਜਿਹੜਾ ਕੁਛ ਕਰਨਾ। ਤੇ ਸਾਨੂੰ ਵੀ ਉਦੋਂ ਸਮਝਾਉਣ ਵਾਲਿਆਂ ਨੇ ਇਹੀ ਕਿਹਾ ਵੀ ਅਸਲ ਵਿੱਚ ਇਹਨਾਂ ਮੁੰਡਿਆਂ ਦੀ ਡਿਊਟੀ, ਇਹਨਾਂ ਦੀ ਕਿਸੇ ਨੇ ਹੋਰ ਨੇ ਇਹੀ ਸੋਚ ਕੇ ਲਾਈ ਹੋਣੀ ਆ ਵੀ ਤੁਸੀਂ ਕੌਮ ਦਾ ਜਿਹੜਾ ਕੰਮ ਕਰਦੇ ਹੋ, ਜੇ ਤੁਸੀਂ ਗੁੱਸੇ ਚ ਆ ਕੇ ਇਹਨਾਂ ਨਾਲ ਲੜ ਭਿੜ ਪਾਓ, ਕੋਈ ਸੱਟ ਫੇਟ ਵੱਜੇ, ਤੁਹਾਡਾ ਕੋਈ ਛੋਟਾ ਮੋਟਾ ਮੁਕੱਦਮਾ ਬਣ ਜੇ ਤੇ ਤੁਸੀਂ ਆਪਦਾ ਉਸੇ ਚੱਕਰ 'ਚ ਹੀ ਉਲਝੇ ਰਹੋ,
तो इस तरीके नाल मैं ये मनदा कि ਜਿਹੜੇ ਬੰਦੇ ਇੰਡੀਅਨ ਸਟੇਟ ਦੀ ਹਿੱਕ ਦੇ ਉੱਤੇ ਖਾਲਿਸਤਾਨੀ ਝੰਡਾ ਚਲਾਉਣ ਦੀ ਜਾਂ ਕਾਰਵਾਈਆਂ ਕਰਨ ਦੀ ਜੁਰਤ ਰੱਖਦੇ ਆ, ਹਿੰਮਤ ਰੱਖਦੇ ਆ, ਉਹ ਉਸ ਸਟੇਟ ਦੇ ਜ਼ੁਲਮ ਦੇ ਸਾਹਮਣੇ ਡਟਣਾ, ਤਸੀਹੇ ਜਾਂ ਤਸ਼ੱਦਦ ਝੱਲਣਾ, ਉਹ ਨਹੀਂ ਉਸ ਟਾਈਮ ਡੋਲਦੇ। ਉਦੋਂ ਉਹਨਾਂ ਨੂੰ ਆਪਦੀ ਕੌਮ ਦੇ ਲਈ, ਕੌਮ ਦੇ ਪਿਆਰ ਦੇ ਲਈ, ਕੌਮ ਦੇ ਹੱਕ ਲਈ ਲੜਨਾ ਉਹਨਾਂ ਨੂੰ ਹੁੰਦਾ। ਪਰ ਜਦੋਂ ਕੌਮ ਦੇ ਵਿੱਚੋਂ ਕੁਝ ਉੱਠ ਕੇ ਸਿੱਖ ਨਾਂ ਵਾਲੀ ਆਈਡੀ ਬਣਾ ਕੇ ਜਾਂ ਭਾਈ ਜਗਤਾਰ ਸਿੰਘ ਹਵਾਰੇ ਦੀ ਫੋਟੋ ਜਾਂ ਮਾਨ ਸਾਹਿਬ ਦੀ ਫੋਟੋ ਜਾਂ ਕਿਸੇ ਹੋਰ ਸੰਤ ਜਰਨੈਲ ਸਿੰਘ ਵਰਗੀ ਸ਼ਖਸੀਅਤ ਦੀ ਜਾਂ ਕੋਈ ਗੁਰਬਾਣੀ ਦੀ ਤੁਕ ਲਾ ਲੈਣੀ ਆ, ਤੇ ਬਹੁਤ ਜ਼ਿਆਦਾ ਨੀਵੇਂ ਸ਼ਬਦ ਜਿਹੜੇ ਆ ਕਿਸੇ ਸੰਘਰਸ਼ਸ਼ੀਲ ਯੋਧੇ ਦੇ ਬਾਰੇ ਵਰਤਨੇ, ਇਹ ਜਿਹੜਾ ਫਲਾਨਾ ਏਜੰਸੀਆਂ ਦਾ ਏਜੰਟ ਫਲਾਨਾ ਜੇ ਉਹ ਇਹ ਚੀਜ਼ ਲੈ ਪੈਂਦੀ। ਇਹ ਜਿਹੜੀ ਗੱਲ ਅੱਜ ਮੈਂ ਕੀਤੀ ਆ ਇਸ ਕਰਕੇ ਕੀਤੀ ਆ ਕਿ ਕੱਲ ਵਾਲੇ ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੇ ਖਿਲਾਫ ਜਿਹੜਾ ਬਿਆਨਬਾਜ਼ੀ ਚੱਲੀ ਆ, ਅਸੀਂ ਉਦੋਂ ਵੀ ਇਹ ਗੱਲ ਕਹੀ ਕਿ ਉਹਨਾਂ ਨੂੰ ਕਿਸੇ ਨੂੰ ਸਹਿਮਤੀ ਰੱਖਣ ਦਾ ਪੂਰਾ ਹੱਕ ਆ, ਪਰ ਉਹਨਾਂ ਦਾ ਭੰਡੀ ਪ੍ਰਚਾਰ ਕਰਨਾ, ਉਹਨਾਂ ਦੇ ਬਾਰੇ ਅਪਸ਼ਬਦ ਨੀਵੇਂ ਸ਼ਬਦ ਵਰਤਣੇ, ਇਹ ਕੋਈ ਬੜੀ ਵਧੀਆ ਗੱਲ ਨਹੀਂ। ਤੇ ਇਸ ਗੱਲ ਦੇ ਵਿੱਚ ਅਸੀਂ ਜਿਹੜੇ ਨੌਜਵਾਨ ਬਾਹਰ ਅੰਦਰ ਪੰਥ ਦਾ ਦਰਦ ਰੱਖਦੇ ਆ, ਉਹਨਾਂ ਨੂੰ ਜ਼ਰੂਰ ਬੇਨਤੀ ਕਰਦੇ ਆ ਕਿ ਇਹ 5-7 ਸਾਲ ਪਹਿਲਾਂ ਵੀ ਮਾਹੌਲ ਬਣਿਆ ਸੀ, ਸੋਸ਼ਲ ਮੀਡੀਆ ਦੇ ਰਾਹੀਂ ਸਿੱਖ ਕੌਮ ਦਾ, ਖਾਲਸਾ ਪੰਥ ਦਾ ਜਿਹੜਾ ਆਪਸ ਵਿੱਚ ਭੇੜ ਪਵਾਉਣਾ, ਨਕਲੀ ਤੇ ਅਸਲੀ ਫੇਸਬੁੱਕ ਅਕਾਊਂਟ ਬਣਾ ਕੇ ਮਾੜਾ ਚੰਗਾ ਭੌਂਕਣਾ, ਇਹ ਇੱਕ ਸਟੇਟ ਲਈ ਬੜਾ ਸੌਖਾ ਜਿਹਾ ਕੰਮ ਆ ਤੇ ਇਹਦੇ ਤੋਂ ਚਤੰਨ ਰਹਿਣ ਦੀ ਲੋੜ ਆ। ਨੌਜਵਾਨ ਸਿੱਖਾਂ ਦਾ ਤੇ ਪਹਿਲੀ ਵੱਡੀ ਉਮਰ ਦੇ ਸਿੱਖਾਂ ਦੀ ਚਰਚਾ ਕਰੀਏ ਤਾਂ ਉੱਥੇ ਇੱਕ ਸਪਸ਼ਟ ਜੀ ਗੱਲ ਆ ਕਿ 1984 ਤੋਂ ਬਾਅਦ ਜਿਹੜੇ ਅਕਾਲੀ ਆਗੂ ਉਸ ਮੌਕੇ ਨਹੀਂ ਇਸ ਸਥਿਤੀ ਨੂੰ ਸਮਝ ਰਹੇ ਸੀ ਵੀ ਦਰਬਾਰ ਸਾਹਿਬ ਤੇ ਹਮਲੇ ਦੀ ਅਹਿਮੀਅਤ ਨੂੰ ਨਹੀਂ ਸੀ ਸਮਝ ਰਹੇ, ਉਹਨਾਂ ਦਾ ਵੀ ਨੌਜਵਾਨ ਉਮਰ ਦੇ ਸਿੰਘਾਂ ਨਾਲ ਉਦੋਂ ਇਸੇ ਤਰੀਕੇ ਨਾਲ ਟਕਰਾਅ ਬਣਿਆ ਸੀ ਜਿਵੇਂ ਹੁਣ ਬਣਦਾ ਜਾ ਰਿਹਾ। ਜਿਹੜੇ ਸਿੰਘਾਂ ਨਾਲ ਅੱਜ ਸਿੱਖ ਸੰਘਰਸ਼ ਦੀਆਂ ਸ਼ਖਸੀਅਤਾਂ ਨਾਲ ਅੱਜ ਨੌਜਵਾਨ ਉਮਰ ਵਾਲਿਆਂ ਦਾ ਵਿਚਾਰਧਾਰਕ ਕਲੈਸ਼ ਆ ਜਾਂ ਟਕਰਾਅ ਜਾਂ ਤਕਰਾਰ ਬਣਦਾ ਦਿਖ ਰਿਹਾ ਨਾ, ਇਹੀ ਸੀ ਉਦੋਂ ਜਿਨ੍ਹਾਂ ਨੇ ਉਸ ਮੌਕੇ ਦੀ ਅਕਾਲੀ ਲੀਡਰਸ਼ਿਪ ਨੂੰ ਉਹਨਾਂ ਦੀਆਂ ਗੜਬੜਾਂ ਜਾਂ ਗਲਤੀਆਂ ਕਰਕੇ ਉਹਨਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕੀਤਾ ਕਿ ਤੁਹਾਤੋਂ ਆਹ ਗਲਤੀਆਂ ਹੋਈਆਂ ਨੇ। ਅੱਜ ਜਿਹੜਾ ਦੋਨਾਂ ਧਿਰਾਂ 'ਚ ਫਰਕ ਪੈਂਦਾ ਦਿਖ ਰਿਹਾ, ਉਹਦੇ 'ਚ ਬਹੁਤ ਸਾਰੇ ਸੱਜਣਾਂ ਦਾ ਇਹ ਮੰਨਣਾ ਕਿ ਖਾੜਕੂ ਸੰਘਰਸ਼ ਵਿੱਚ ਵਿਚਰੇ ਹੋਏ ਜਾਂ ਖਾਲਿਸਤਾਨੀ ਸਫਾਂ ਵਾਲੀਆਂ ਜਥੇਬੰਦੀਆਂ ਜਾਂ ਧਿਰਾਂ ਦਾ ਇਸ ਵੇਲੇ ਰੋਲ ਇਹੀ ਬਣਦਾ ਸੀ ਕਿ ਉਹ ਨੌਜਵਾਨਾਂ ਦੇ ਸਿਰ ਤੇ ਖੜਦੇ, ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਹੁਣ ਉਹ ਕਿਉਂ ਨਹੀਂ ਖੜ ਸਕੇ, ਉਹ ਇੱਕ ਵੱਖਰੀ ਕਹਾਣੀ ਆ, ਉਹ ਇੱਕ ਲੰਬਾ ਚੌੜਾ ਵੱਖਰਾ ਪ੍ਰਕਰਨ ਆ ਵੀ ਉਹਨਾਂ ਦੀ ਕੀ ਲੋੜਾਂ ਮਜਬੂਰੀਆਂ ਨੇ। ਪਰ ਇਹ ਗੱਲ ਜ਼ਰੂਰ ਹੈਗੀ ਆ ਕਿ ਸਿੱਖ ਸੰਗਤ ਦੇ ਇੱਕ ਵੱਡੇ ਹਿੱਸੇ 'ਚ ਇਸ ਗੱਲ ਦਾ ਇਤਰਾਜ਼ ਜ਼ਰੂਰ ਆ ਕਿ ਇਹ ਨੌਜਵਾਨ ਬੱਚੇ ਜਿਹੜੇ ਪੰਥਕ ਪਿੜ 'ਚ ਹੁਣ ਸਰਗਰਮ ਹੋਏ ਆ, ਇਹਨਾਂ ਦੇ ਸਿਰ ਦੇ ਉੱਤੇ ਵੱਡਿਆਂ ਨੂੰ ਹੱਥ ਰੱਖਣਾ ਚਾਹੀਦਾ ਸੀ। ਹੁਣ ਹੱਥ ਰੱਖਣ ਵਾਲੀ ਗੱਲ ਤੋਂ ਅੱਗੇ ਇਹ ਹੈਗਾ ਕਿ ਸਾਨੂੰ ਡਰ ਇਹ ਪਿਆ ਹੋਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਦੇ ਖਿਲਾਫ ਜਿਹੜਾ ਹੈਗਾ ਮਾੜਾ ਚੰਗਾ ਬੋਲੇ ਜਾਣ ਵਾਲਾ ਮਾਹੌਲ ਨਾ ਬਣੇ। ਤੇ ਪਹਿਲਾਂ ਇਹ ਗੱਲ ਦੇ ਉੱਤੇ ਸਾਨੂੰ ਪੂਰਾ ਯਕੀਨ ਆ ਕਿ ਭਾਰਤੀ ਖੁਫੀਆ ਏਜੰਸੀਆਂ ਦਾ ਨੈਟਵਰਕ ਜਿਹੜਾ ਹੈ ਉਹ ਪਹਿਲਾਂ ਹੀ ਬੜਾ ਇਸ ਮਸਲੇ ਉੱਤੇ ਸਰਗਰਮ ਆ, ਤੇ ਆਪਾਂ ਦੇਖ ਰਹੇ ਹਾਂ ਕਿ ਉਹ ਸਾਰੇ ਜਿਹੜੇ ਨੌਜਵਾਨ ਜਾਂ ਇੱਥੇ ਯੂਟਿਊਬਾਂ ਵਾਲੇ ਜਾਂ ਹੋਰ ਜਿਹੜੇ ਮਾੜੀ ਮੋਟੀ ਸੱਚੀ ਸਹੀ ਗੱਲ ਕਰਦੇ ਸੀ, ਉਹਨਾਂ ਸਾਰਿਆਂ ਦੇ ਨਗੰਦੇ ਕੱਸ ਦਿੱਤੇ ਗਏ ਆ ਤੇ ਖੁੱਲ ਕੱਲੀ ਉਹਨਾਂ ਨੂੰ ਦਿੱਤੀ ਗਈ ਆ ਜਿਹੜੇ ਭਾਰਤ ਮਾਤਾ ਕੀ ਜੈ ਕਹਿੰਦੇ ਸੀ। ਸੋ YouTube ਚੈਨਲਾਂ ਤੇ ਸੋਸ਼ਲ ਮੀਡੀਆ ਦੇ ਰਾਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਆਵਾਜ਼ ਨੂੰ ਦਬਾਇਆ ਜਾ ਸਕਦਾ, ਸਿੱਖਾਂ ਦੇ ਪਾਟੋ ਧਾੜ ਕਲੈਸ਼ ਨੂੰ। ਹੁਣ ਆਪਣੀ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਕਿ ਭਵਿੱਖ ਵਾਲੇ ਦਿਨਾਂ ਦੇ ਵਿੱਚ ਅਸੀਂ ਅੱਗ ਲਾਉਣ ਵਾਲੇ ਬਣਨਾ, ਲਾਂਬੂ ਲਾਉਣ ਵਾਲੇ ਬਣਨਾ, ਕਿ ਅਸੀਂ ਕੋਈ ਸਾਰਥਕ ਗੱਲ ਕਰਨ ਵਾਲੇ ਬਣਨਾ। ਬਹੁਤ ਭਾਰੀ ਲੋੜ ਆ ਜਿਹੜਾ ਚਰਚਾ ਚੱਲਿਆ ਹੋਇਆ ਬਈ ਸਰਬੱਤ ਖਾਲਸਾ ਸੱਦੋ। ਭਾਈ ਅਮਰਤਪਾਲ ਸਿੰਘ ਨੇ ਇਹ ਗੱਲ ਜਦੋਂ ਆਖੀ ਤੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਲੋਕਾਂ ਨੂੰ ਲੱਗਿਆ ਵੀ ਸੀ ਵੀ ਸ਼ਾਇਦ ਜਿਵੇਂ ਮੀਟਿੰਗ ਸੱਦੀ ਆ ਪਹਿਲਾਂ, ਉਵੇਂ ਅਕਾਲ ਤਖਤ ਸਾਹਿਬ ਤੋਂ ਸਰਬੱਤ ਖਾਲਸੇ ਦਾ ਵੀ ਫੈਸਲਾ ਹੋ ਸਕਦਾ, ਪਰ ਉਹ ਗੱਲ ਬਣੀ ਨਹੀਂ। ਹੁਣ ਤਾਂ ਉਹਨਾਂ ਨੇ ਪ੍ਰੋਗਰਾਮ ਵੀ ਅਲੀਕ ਦਿੱਤੇ ਨੇਗੇ, ਉਹਨਾਂ ਨੇ ਨਾ ਤਾਂ ਇਹਦੇ ਹੱਕ 'ਚ ਕੋਈ ਗੱਲ ਕਹੀ ਵੀ ਅਸੀਂ ਕਰਾਂਗੇ, ਨਾ ਉਹਨਾਂ ਨੇ ਖਿਲਾਫ ਗੱਲ ਕਹੀ, ਪਰ ਉਹਨਾਂ ਨੇ ਇਹ ਗੱਲ ਅਣਗੌਲੀ ਕਰ ਦਿੱਤੀ। ਤੋ ਸਰਬੱਤ ਖਾਲਸਾ ਵਾਲੀ ਜਿਹੜੀ ਗੱਲ ਆ ਉਹਦੇ ਜਾਂ ਇਉਂ ਕਹੀਏ ਕਿ ਸਿੱਖ ਜਗਤ ਦਾ ਇੱਕ ਵੱਡੇ ਇਕੱਠ ਦੀ ਇਸ ਵੇਲੇ ਲੋੜ ਤਾਂ ਜ਼ਰੂਰ ਹੈਗੀ ਆ, ਜਿਹਦੇ ਵਿੱਚ
ਮੌਜੂਦਾ ਮਾਹੌਲ ਦੇ ਵਿੱਚ, ਕਿਉਂਕਿ ਜਿਵੇਂ 1984 ਦੇ ਹਮਲੇ ਤੋਂ ਬਾਅਦ ਵਿੱਚ ਸਿੱਖਾਂ ਨੂੰ ਲੋੜ ਸੀਗੀ ਕਿ ਇਕੱਠੇ ਬਹਿ ਕੇ ਕੋਈ ਵੱਡਾ ਐਲਾਨ, ਕੋਈ ਵੱਡੀ ਯੋਜਨਾਬੰਦੀ ਕੌਮ ਨੂੰ ਬਚਾਉਣ ਲਈ ਕੀਤੀ ਜਾਵੇ, ਉਵੇਂ ਇਸ ਵੇਲੇ ਵੀ ਲੋੜ ਸੀ। ਤਾਂ ਇਹ ਜਿਹੜਾ ਸਰਬੱਤ ਖਾਲਸਾ ਦਾ ਜਦੋਂ ਇਤਿਹਾਸ ਪੜ੍ਹਦੇ ਆ ਤਾਂ ਆਪਾਂ ਨੂੰ ਸਾਫ਼ ਦਿਖਦਾ ਕਿ ਜਦੋਂ ਲਾਹੌਰ ਦੇ ਤਖਤ ਉੱਤੋਂ ਸਿੱਖਾਂ ਦੇ ਕਤਲੇਆਮ ਲਈ, ਸਿੱਖਾਂ ਦਾ ਘਾਣ ਬੱਚਾ ਪੀੜਨ ਦੇ ਲਈ, ਸਿੱਖਾਂ ਦੀ ਨਸਲਕੁਸ਼ੀ ਦੇ ਲਈ ਇਹ ਹੁਕਮ ਹੋਏ ਨੇ, ਉਦੋਂ ਸਿੱਖ ਸ਼ਕਤੀ ਨੂੰ ਲਾਮਬੰਦ ਕਰਨ ਲਈ ਭਾਈ ਮਨੀ ਸਿੰਘ ਵਰਗਿਆਂ ਨੇ ਜਾਂ ਉਸ ਵੇਲੇ ਦੇ ਹੋਰ ਗੁਰਸਿੱਖਾਂ ਨੇ ਇਹ ਸਰਬੱਤ ਖਾਲਸੇ ਦੇ ਇਕੱਠ ਸੱਦੇ। ਦੀਵਾਲੀ ਮੌਕੇ ਤੇ ਵਿਸਾਖੀ ਮੌਕੇ ਇਕੱਠ ਹੁੰਦੇ ਸੀ ਸਰਬੱਤ ਖਾਲਸਾ ਦੇ, ਜਿਹਦੇ ਵਿੱਚ ਅਗਲੇ ਇਤਿਹਾਸ ਨੂੰ ਮੋੜਾ ਦੇਣ ਦੇ ਲਈ ਬਹੁਤ ਸੁਚੱਜੀ ਲਾਮਬੰਦੀ ਜਿਹੜੀ ਆ ਉਹ ਹੁੰਦੀ ਰਹੀ। ਤੋ ਅੱਜ ਦੇ ਵਿੱਚ ਜਦੋਂ ਸਿੱਖ ਨੌਜਵਾਨ ਇਹ ਗੱਲ ਸੋਚਦੇ ਆ ਕਿ ਇਤਿਹਾਸ ਵਿੱਚ ਜਿਵੇਂ ਸਰਬੱਤ ਖਾਲਸਾ ਹੁੰਦਾ ਰਿਹਾ ਉਵੇਂ ਹੋਣਾ ਚਾਹੀਦਾ, ਤਾਂ ਇੱਕ ਜ਼ਰੂਰ ਗੱਲ ਖਿਆਲ 'ਚ ਹੋਣੀ ਚਾਹੀਦੀ ਆ ਕਿ ਜਦੋਂ ਚੱਬੇ ਵਿੱਚ ਸਰਬੱਤ ਖਾਲਸਾ ਇਕੱਠ ਹੋਇਆ, ਉਦੋਂ ਉਸ ਇਕੱਠ ਤੋਂ ਬਾਅਦ ਵਿੱਚ ਬਹੁਤ ਸਾਰਿਆਂ ਨੂੰ ਨਿਰਾਸ਼ਾ ਹੋਈ ਤੇ ਨੌਜਵਾਨ ਇਹ ਕਹਿਆ ਕਰਨ ਕਿ ਅਸੀਂ ਸੋਚਦੇ ਸੀ ਕਿ ਇਸ ਸਰਬੱਤ ਖਾਲਸਾ ਤੋਂ ਬਾਅਦ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣੀਆਂ ਨੇ, ਤੇ ਪਤਾ ਨਹੀਂ ਇਹਦੀ ਮਤਲਬ ਕਿਉਂ ਐਡੀ ਵਿਰੋਧਤਾ ਜਿਹੜੇ ਕੁਝ ਸੱਜਣ ਕਰਦੇ ਆ, ਕਾਹਤੋਂ ਕਰਦੇ ਆ। ਪਰ ਹੁਣ ਉਹ ਤਕਰੀਬਨ ਸਭ ਨੂੰ ਹੀ ਪਤਾ ਹੈਗਾ ਕਿ ਕੀ ਗੜਬੜਾ ਸੀ। ਤੋ ਅੱਜ ਵੀ ਜਿਹੜੇ ਸਰਬੱਤ ਖਾਲਸਾ ਦੇ ਬਾਰੇ ਨਾਵਾਚਕ ਗੱਲਾਂ ਕਰਨ ਵਾਲੇ ਸੱਜਣ ਨੇ, ਉਹ ਕੋਈ ਇਹ ਨਹੀਂ ਹੈਗੇ ਵੀ ਉਹਨਾਂ ਨੂੰ ਸਿੱਖੀ ਦਾ ਦਰਦ ਨਹੀਂ ਜਾਂ ਹੋਰ ਆ, ਪਰ ਉਹ ਪਿਛਲੇ ਤਜਰਬਿਆਂ ਤੋਂ ਸੋਚਦੇ ਆ। ਪਰ ਹਮੇਸ਼ਾ ਹੀ ਇਹ ਸੋਚੀ ਜਾਣਾ ਕਿ ਜੀ ਗਲਤ ਨਿਕਲੂਗਾ, ਸਹੀ ਨਹੀਂ ਹੋਣੀ ਗੱਲ, ਇਹ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਤਜਰਬਾ ਜਿਹੜਾ ਉਹ ਇਨਸਾਨ ਨੂੰ ਗਲਤੀਆਂ ਤੋਂ ਬਚਾਉਂਦਾ, ਪਰ ਤਜਰਬਾ ਹਮੇਸ਼ਾ ਗਲਤੀਆਂ ਕਰਕੇ ਹੀ ਆਉਂਦਾ। ਜੇਕਰ ਬੀਤੇ ਦੌਰ ਦੇ ਵਿੱਚ ਕੋਈ ਗੜਬੜਾਂ, ਕੋਈ ਗਲਤ ਫੈਸਲੇ ਹੋ ਵੀ ਗਏ ਨੇ ਤਾਂ ਇਹਦੇ ਨਾਲ ਇਹ ਥੋੜੀ ਆ ਕਿ ਸਦਾ ਲਈ ਗੱਲ ਜਿਹੜੀ ਆ ਉਹ ਖਤਮ ਹੋ ਗਈ ਹੈ ਜਾਂ ਸਦਾ ਲਈ ਕੰਮ ਜਿਹੜਾ ਹੈਗਾ ਉਹ ਖਤਮ ਹੀ ਹੋ ਗਿਆ। ਤੋ ਹੁਣ ਇਹ ਅੱਜ ਦੇ ਮਾਹੌਲ ਵਿੱਚ ਬੜੀ ਲੋੜ ਆ ਕਿ ਸਿੱਖ ਆਪਦੇ ਧਰਮ, ਬੋਲੀ ਅਤੇ ਸੱਭਿਆਚਾਰ ਦੇ ਬਚਾਅ ਲਈ ਇਕੱਠੇ ਹੋਣ ਤੇ ਵੱਡੇ ਫੈਸਲੇ ਜਿਹੜੇ ਆ ਉਹ ਲੈ ਕੇ ਕੋਈ ਵੱਡੀ ਵਿਉਂਤਬੰਦੀ ਜਿਹੜੀ ਆ ਉਹ ਕੀਤੀ ਜਾਵੇ, ਜਿਹਦੇ 'ਚ ਜਿਸ ਤਰੀਕੇ ਦੇ ਅੱਜ ਦੇ ਮਾਹੌਲ ਦੀਆਂ ਸਮੱਸਿਆਵਾਂ ਨੇ, ਜਿਵੇਂ ਸਰਦਾਰ ਜਸਵੰਤ ਸਿੰਘ ਕੰਵਲ ਜਿਹੜੇ ਆ ਹੁਣ ਤਾਂ ਚੜ੍ਹਾਈ ਕਰ ਗਏ, ਉਹਨਾਂ ਦੇ ਸ਼ਬਦ ਨੇ ਕਿ ਜੇ ਤੁਸੀਂ ਆਜ਼ਾਦ ਹੋਵੋਗੇ, ਮਜ਼ਬੂਤ ਹੋਵੋਗੇ, ਸਰਬੱਤ ਦਾ ਭਲਾ ਵੀ ਕਰ ਸਕੋਗੇ। ਤੁਹਾਡੀ ਹੋਂਦ ਹੀ ਨਾ ਰਹੀ ਜਿਵੇਂ ਕਿ ਦੁਸ਼ਮਣ ਸੋਚੀ ਅਤੇ ਕਰੀ ਜਾ ਰਿਹਾ ਤੁਹਾਡੀ ਹੋਂਦ ਨੂੰ ਖਤਮ, ਤਾਂ ਤੁਹਾਡਾ ਸਿੱਖ ਸਿਧਾਂਤ, ਪੁਰਖਿਆਂ ਦੀਆਂ ਸ਼ਹਾਦਤਾਂ ਨਾਲ ਭਰਿਆ ਇਤਿਹਾਸ, ਸਾਨਾ ਮੱਤਾ ਸੱਭਿਆਚਾਰ ਰੋੜ ਦਿੱਤਾ ਜਾਏ। ਬ੍ਰਾਹਮਣਵਾਦ ਕੇਵਲ ਆਪੇ ਨੂੰ ਸਹੀ ਅਤੇ ਬਾਕੀ ਸੱਚ ਨੂੰ ਕੂੜ ਸਮਝਦਾ। ਸਰਕਾਰੀ ਸੰਗੀਨ ਆਸਰੇ ਇਹ ਧੱਕਾ ਕਿਵੇਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਜਸਵੰਤ ਸਿੰਘ ਕੰਵਲ ਦੇ ਨਹੀਂ, ਇਹ ਸਾਰੇ ਸਿੱਖ ਕੌਮ ਦੇ ਦਰਦ ਜਿਹੜੇ ਨੇ ਇਹ ਆਪਾਂ ਨੂੰ ਸਮਝਣੇ ਚਾਹੀਦੇ ਨੇ ਕਿ ਮਸਲੇ ਤਾਂ ਵਾਕਿਆ ਬਹੁਤ ਵੱਡੇ ਨੇ। ਇੱਕ ਪਾਸੇ ਪੰਜਾਬ ਵਿਹਲਾ ਕੀਤਾ ਜਾ ਰਿਹਾ, ਦੂਜੇ ਪਾਸੇ ਗੈਰ ਪੰਜਾਬੀ ਲਿਆ ਕੇ ਵਸਾਏ ਜਾ ਰਹੇ ਆ, ਤੀਜਾ ਪੰਜਾਬ ਨੂੰ ਬੰਜਰ ਬਣਾਇਆ ਜਾ ਰਿਹਾ, ਚੌਥਾ ਪੰਜਾਬ ਦੀ ਸਾਰੀ ਜਵਾਨੀ ਆ ਜਿਹੜੀ ਉਹ ਇੱਥੋਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਹੈ, ਚੌਥਾ ਜਿਹੜਾ ਹੈ ਉਹ ਇਹ ਕਿ ਪੰਜਾਬੀ ਬੋਲੀ ਆ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਆ, ਛੇਵਾਂ ਇਹ ਕਿ ਹਿੰਦੂ ਕਰਮ ਕਾਂਡ, ਬ੍ਰਾਹਮਣਵਾਦੀ ਮਨੂਵਾਦੀ ਬਿਰਤੀ, ਉਹ ਸਾਰਾ ਕੁਝ ਇੱਥੇ ਲਾਗੂ ਹੋ ਰਿਹਾ। ਤੇ ਹਾਲਾਤ ਤਾਂ ਬਿਲਕੁਲ ਉਹੀ ਨੇ ਜਿਨ੍ਹਾਂ ਹਾਲਾਤਾਂ ਵਿੱਚ ਸਾਡੇ ਪੁਰਖਿਆਂ ਨੇ ਕਿਹਾ ਸੀ ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜਿਉਂ-ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਪਰ ਉਦੋਂ ਸਾਡੇ ਪੁਰਖਿਆਂ ਨੇ ਜਿਹੜੇ ਰਾਹ ਆਪਦੀ ਹੋਂਦ ਹਸਤੀ ਨੂੰ ਬਚਾਉਣ ਲਈ ਅਪਣਾਏ, ਉਹਨਾਂ ਵੱਲ ਇਸ ਵਾਰੀ ਸਾਡੇ ਬੰਦੇ ਅਜੇ ਉਵੇਂ ਨਹੀਂ ਸੋਚ ਰਹੇ। ਖਾਸ ਤੌਰ ਦੇ ਉੱਤੇ ਨੌਜਵਾਨ ਤਬਕਾ ਤਾਂ ਬਹੁਤ ਜ਼ਿਆਦਾ ਸੈਂਸਿਟਿਵ ਹੋ ਕੇ ਚੱਲ ਰਿਹਾ, ਬਾਕੀ ਸਾਡੇ ਸਿੱਖ ਸੰਗਤ, ਸਿੱਖ ਜਗਤ ਵਿੱਚ ਉਸ ਤਰੀਕੇ ਦੀ ਸੰਵੇਦਨਸ਼ੀਲਤਾ ਦਿਖ ਨਹੀਂ ਰਹੀ। ਜਿਵੇਂ ਕਿਹਾ ਜਾਂਦਾ ਨਾ ਵੀ ਕਿਸੇ ਕੌਮ ਨੂੰ ਜਾਂ ਕਿਸੇ ਵਿਅਕਤੀ ਨੂੰ ਇੱਕ ਵਾਰੀ ਬਹੁਤ ਜ਼ਿਆਦਾ ਜ਼ਬਰਦਸਤ ਕੁੱਟ ਪੈ ਜੇ, ਝਟਕਾ ਹੋ ਜੇ, ਦੁਸ਼ਮਣ ਤੋਂ ਡਰ ਜਾਵੇ, ਉਵੇਂ ਦੇ ਗੱਲਾਂ ਵੀ ਕਈ ਲੋਕ ਕਰਦੇ ਆ। ਭਾਵੇਂ ਸਾਡੇ ਇਤਿਹਾਸ ਵਿੱਚ ਇਹੋ ਜਿਹੀਆਂ ਗੱਲਾਂ ਦੀ ਕੋਈ ਥਾਂ ਨਹੀਂ ਹੈ, ਸਾਡੀ ਲੜਨ ਮਰਨ ਵਾਲੀ ਅਣਖ ਗੈਰਤ ਵਾਲੀ ਕੌਮ ਆ, ਪਰ ਸਾਡੇ ਕਈ ਜਜ਼ਬਾਤੀ ਹੋਏ ਇੱਕ ਸਕਿੰਟ ਵਿੱਚ ਹੀ ਲਿਖ ਦਿੰਦੇ ਆ ਵੀ ਜੀ ਗੱਲ ਖਤਮ। ਮੈਨੂੰ ਤਾਂ ਜਦੋਂ ਆਪਾਂ ਪੜ੍ਹਦੇ ਆ ਵੀ ਗਦਰ ਲਹਿਰ ਫੇਲ ਹੋਈ ਤੇ ਭਾਈ ਕਰਤਾਰ ਸਿੰਘ ਸਰਾਭਾ ਤੇ ਹੋਰ ਸਿੱਖ 2-3 ਉਹਦੇ ਨਾਲ ਜਿਹੜੇ ਸਾਥੀ ਸੀ ਉਹ ਇੱਥੋਂ ਬਚ ਗਏ ਤੇ ਗਦਰ ਅਸਫਲ ਹੋਣ ਕਰਕੇ ਜਦੋਂ ਅਫਗਾਨਿਸਤਾਨ ਵੱਲ ਨੂੰ ਜਾ ਰਹੇ ਸੀਗੇ, ਰਸਤੇ 'ਚ ਜਾ ਕੇ
ਇੱਕ ਥਾਂ ਤੇ ਰਾਤ ਕੱਟੀ ਤੇ ਕਵਿਤਾ ਲਿਖੀ, ਤੇ ਉਹ ਗਾਣਾ, ਉਹ ਕਵਿਤਾ ਜਿਹੜੀ ਬੜੀ ਮਸ਼ਹੂਰ ਆ ਭਾਈ ਕਰਤਾਰ ਸਿੰਘ ਜੀ ਸਰਾਭਾ ਦੀ, ਉਹਦੇ ਚ ਉਹਨਾਂ ਨੇ ਇਹੀ ਗੱਲ ਆਖੀ ਸੀਗੀ ਬਈ ਆਪਾਂ ਯਾਰ ਜਦੋਂ ਅਮਰੀਕਾ ਤੋਂ, ਕੈਨੇਡਾ ਤੋਂ, ਹੋਰਨਾਂ ਮੁਲਕਾਂ ਤੋਂ ਇਹ ਸੋਚ ਕੇ ਤੁਰੇ ਸੀਗੇ ਕਿ ਆਪਦਾ ਮੁਲਕ ਆਜ਼ਾਦ ਕਰਾਉਣਾ, ਤੇ ਉਦੋਂ ਆਪਾਂ ਦੇਖੋ ਕੀ ਇਹੋ ਜਿਹਾ ਮਾਹੌਲ ਸੀ, ਤੇ ਅੱਜ ਇੱਥੇ ਜੇਕਰ ਇਹ ਗੱਲ ਸਿਰੇ ਨਹੀਂ ਚੜੀ ਤੇ ਆਪਾਂ ਜਾਨਾਂ ਬਚਾਉਣ ਨੂੰ ਭੱਜ ਚੱਲੇ ਆ, ਵੀ ਇਹ ਗੱਲ ਕੋਈ ਵਧੀਆ ਨਹੀਂ ਹੈ। ਬਣੀ ਸੈਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਵੀ ਆਪਾਂ ਮੈਦਾਨ 'ਚ ਚੱਲੀਏ, ਉੱਥੇ ਜਾ ਕੇ ਆਪਦੇ ਸਾਥੀ ਜਿਹੜੇ ਆਪਣੇ ਸਿਰ ਤੇ ਆਪਣੇ ਕਰਕੇ ਇਕੱਠੇ ਹੋਏ ਲੜੇ, ਉਹਨਾਂ ਨੂੰ ਆਪਣੀ ਲੋੜ ਆ। ਸੋ ਭਾਈ ਕਰਤਾਰ ਸਿੰਘ ਜੀ ਸਰਾਭਾ ਤੇ ਹੋਰ ਸਾਥੀ ਵਾਪਸ ਆਉਂਦੇ ਆ, ਉਹਨਾਂ ਨਾਲ ਗਦਾਰੀ ਹੋ ਜਾਂਦੀ ਆ, ਫਿਰ ਉਹ ਫੜੇ ਜਾਂਦੇ ਆ, ਸ਼ਹੀਦੀ ਹੁੰਦੀ ਆ, ਤੇ ਫਾਂਸੀ ਦੇਣ ਵਾਲੇ ਜੱਜ ਨੂੰ ਜਿਵੇਂ ਕਹਿੰਦੇ ਆ ਕਿ ਮੇਰਾ ਤਾਂ ਜੀ ਕਰਦਾ ਵੀ ਛੇਤੀ ਤੋਂ ਛੇਤੀ ਫਾਂਸੀ ਚਾੜ, ਤਾਂ ਕਿ ਆਪਾਂ ਦੁਬਾਰਾ ਕੌਮ ਦੀ ਆਜ਼ਾਦੀ ਲਈ ਇੱਥੇ ਸੇਵਾ ਕਰ ਸਕੀਏ। ਤੋ ਉਹ ਅੱਗੇ ਜਿੱਥੇ ਉਹ ਸੇਫ ਲਾਈਫ 'ਚ ਸੀਗੀ ਬਾਹਰਲੇ ਮੁਲਕਾਂ ਨੂੰ, ਉਹ ਤਾਂ ਲੋਕ ਅੱਜ ਕੈਨੇਡਾ ਅਮਰੀਕਾ ਨੂੰ ਅੱਜ ਜਾਂਦੇ ਆ, ਉਹ ਤਾਂ ਉਦੋਂ ਅਮਰੀਕਾ ਤੋਂ ਭੱਜ ਕੇ ਆ ਗਏ ਇੱਥੇ ਜਾਨਾਂ ਬਾਹਰ। ਤੋ ਇਹ ਜਿਹਨਾਂ ਦੇ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਆ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਆਪਦੇ ਸਾਥੀਆਂ ਨਾਲ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚ ਘਿਰ ਜਾਂਦੇ ਆ, ਉਸ ਮੌਕੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀ ਸੀਗੇ, ਖਾਸ ਤੌਰ ਦੇ ਉੱਤੇ ਬਾਬਾ ਵਿਨੋਦ ਸਿੰਘ ਹੋਣੀ, ਉਹ ਕਹਿੰਦੇ ਆ ਕਿ ਆਪਾਂ ਇੱਥੋਂ ਨਿਕਲ ਚਲੀਏ ਹੁਣ। ਤਾਂ ਉਹ ਉਸ ਮੌਕੇ ਬੜੀ ਠੋਸ ਤੇ ਬੜੀ ਧੜੱਲੇਦਾਰ ਵਕਾਲਤ ਕਰਦੇ ਆ ਕਿ ਸਾਡਾ ਇੱਥੇ ਜਿਹੜਾ ਰਹਿਣਾ ਉਹ ਬੜਾ ਜ਼ਰੂਰੀ ਹੈ, ਅਸੀਂ ਨਹੀਂ ਜਾ ਸਕਦੇ। ਉਹਨਾਂ ਨੇ ਜਿਹੜੀ ਉਹ ਸ਼ਬਦਾਵਲੀ ਵਰਤੀ ਉਹ ਤਾਂ ਜੋ ਜੀ ਸੀ, ਪਰ ਭਾਈ ਸਾਡੇ ਸੰਤ ਰਾਮ ਜੀ ਉਦਾਸੀ, ਇਹਨਾਂ ਦੀਆਂ ਸਿੱਖ ਸੰਘਰਸ਼ ਨਾਲ ਸੰਬੰਧਿਤ ਕਿਤਾਬਾਂ ਕਵਿਤਾਵਾਂ, ਬੇਸ਼ੱਕ ਉਹ ਨਕਸਲਾਈਟ ਲਹਿਰ ਨਾਲ ਸੰਬੰਧਿਤ ਰਹੇ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੁਣਿਆ ਕਿ ਇਹਨਾਂ ਨੇ ਤਾਂ ਹੁਣ ਪੱਕਾ ਮੰਨ ਲਿਆ ਬਾਬਾ ਵਿਨੋਦ ਸਿੰਘ ਹੋਣਾ ਨੇ ਵੀ ਅਸੀਂ ਜਾਣਾ ਹੈ, ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਜਾਣਾ ਤਾਂ ਜਾਓ ਵਿਨੋਦ ਸਿੰਘਾ, ਭਾਣਾ ਕਰਾਂਗੇ ਅਸੀਂ ਮਨਜ਼ੂਰ ਭਾਈ, ਢੀਣਾ ਵਿੱਚ ਦੱਬ ਕੇ ਹੋਰ ਭਿੜਨਾ, ਐ ਪਰ ਸਿੰਘਾਂ ਦਾ ਪਹਿਲਾ ਦਸਤੂਰ ਭਾਈ, ਕੀ ਫੂਕਣਾ ਨਿੱਘ ਤਲਾਈਆਂ ਦਾ, ਠਰੂ ਠਰੂ ਜਦ ਕਰਦੇ ਨੇ ਜੁੱਟ ਸਾਡੇ, ਤਲਸੂ ਤਲਸੂ ਇੱਕ ਬੂੰਦ ਨੂੰ ਸਿੰਘ ਕਰਦੇ, ਕਿਵੇਂ ਲੰਘੂਗੀ ਪਾਣੀ ਦੀ ਘੁੱਟ ਸਾਡੇ। ਉਹਨਾਂ ਦਾ ਭਾਵ ਇਹ ਸੀਗਾ ਵੀ ਆਪਾਂ ਕਿਹੜੀ ਜਾਨ ਬਚਾਉਣ ਲਈ ਕਿੱਥੇ ਆਪਾਂ ਜਾਵਾਂਗੇ, ਇਹ ਲੋਕ ਜਿਹੜੇ ਇੱਥੇ ਸਾਡੇ ਕਰਕੇ ਸਾਡੇ ਨਾਲ ਆਏ, ਇਹਨਾਂ ਨੂੰ ਧੋਖਾ ਦੇਣਾ, ਇਹਨੂੰ ਛੱਡ ਕੇ ਜਾਣਾ, ਇਹ ਨਹੀਂ। ਉਹ ਉਸ ਮੌਕੇ ਜਿਹੜੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਕਹੀ, ਉਹੀ ਗੱਲ ਬਾਅਦ ਵਿੱਚ ਅਸੀਂ ਸੰਤ ਰਾਮ ਜੀ ਉਦਾਸੀ ਦੇ ਸ਼ਬਦਾਂ 'ਚ ਜਦੋਂ ਇਹ ਪੜ੍ਹਦੇ ਹਾਂ ਤਾਂ ਸਾਨੂੰ ਚੇਤਾ ਆਉਂਦਾ ਕਿ ਕਿਵੇਂ ਭਾਈ ਕਰਤਾਰ ਸਿੰਘ ਸਰਾਭਾ ਨੇ ਵੀ ਇਹੋ ਜਿਹੇ ਭਾਵ ਪ੍ਰਗਟਾਏ। ਇਹੋ ਜਿਹੀ ਹੀ ਗੱਲ ਅੱਜ ਦੀ ਸਿੱਖ ਨੌਜਵਾਨੀ ਹੈ ਜਿਹੜੀ ਉਹ ਸਾਡੇ ਸਾਹਮਣੇ ਲਿਆ ਕੇ ਸੁੱਟ ਰਹੀ ਆ ਕਿ ਲੜੇ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ, ਕੌਮ ਲਈ, ਪੰਥ ਲਈ। ਇੱਥੋਂ ਹੁਣ ਬਚ ਕੇ ਜੇ ਨਿਕਲਣ ਵਾਲਾ ਵੀ ਆਪਾਂ ਐਂ ਕਰ ਲਈਏ, ਉਹ ਕਰ ਲਈਏ, ਵੀ ਦੁਸ਼ਮਣ ਨੇ ਛੱਡਣਾ ਨਹੀਂ। अब हवाएं ही करेंगी रोशनी का फैसला, जैसे दिए में जहां होगी वो दिया रह जाएगा। कहने तो भाव ये कि हालात जेडे ने ਉਹ ਆਉਣ ਵਾਲੇ ਸਮੇਂ ਵਿੱਚ ਕਿਸ ਕਰਵਟ ਕਿੱਧਰ ਨੂੰ ਜਾਂਦੇ ਆ ਇਹ ਤਾਂ ਦਿਖਦਾ, ਪਰ ਸਾਨੂੰ ਇਹਨਾਂ ਹਾਲਾਤਾਂ ਦੇ ਸਾਹਮਣੇ ਅੜਨ ਲੜਨ ਖੜਨ ਮਰਨ ਦਾ ਫੈਸਲਾ ਆਪਦੇ ਇਤਿਹਾਸ ਤੋਂ, ਆਪਦੇ ਫਲਸਫੇ ਤੋਂ ਸੇਧ ਲੈ ਕੇ ਲੈਣਾ ਪਊਗਾ। ਸਿੱਖ ਨੌਜਵਾਨਾਂ ਦੇ ਜਜ਼ਬੇ ਨੂੰ ਕਿਸੇ ਰਾਹ ਸਿਰ ਪਾਉਣਾ ਪਊਗਾ। ਕੱਲਾ ਜਿਹੜਾ ਹੈਗਾ ਨਿੰਦੀ ਭੰਡੀ ਜਾਣਾ, ਆਲੋਚਨਾ ਕਰੀ ਜਾਣਾ, ਇਹ ਵੀ ਕੋਈ ਗੱਲ ਨਹੀਂ। ਸਿੱਖ ਨੌਜਵਾਨਾਂ ਅਤੇ ਵੱਡੀ ਉਮਰ ਦੇ ਸਿੱਖਾਂ ਦੇ ਵਿਚਾਲੇ ਜਿਹੜਾ ਟਕਰਾਅ ਚੱਲ ਰਿਹਾ, ਇਹਨੂੰ ਦੇਖ ਕੇ ਚੁੱਪ ਕਰੇ ਰਹਿਣਾ, ਇਹ ਵੀ ਕੋਈ ਬਹੁਤੀ ਵਧੀਆ ਗੱਲ ਨਹੀਂ। ਸਾਨੂੰ ਇਹ ਮੰਨਣਾ ਪਊਗਾ ਕਿ ਹਾਲਾਤ ਤਾਂ ਸਾਡੇ, ਜਿਸ ਦਿਨ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦਾ ਆਗਾਜ਼ ਕੀਤਾ, ਉਦੋਂ ਤੋਂ 5 ਸਦੀਆਂ 'ਚ ਕਿਹੜਾ ਦਿਨ ਵਾ ਜਿਹੜਾ ਸਾਡਾ ਸੌਖਾ ਲੰਘਿਆ ਹੋਵੇ। ਇਤਿਹਾਸ ਦੇ ਹਰ ਸਫ਼ੇ ਤੇ ਲਹੂ ਲਹਾਨ ਹੋਏ, ਖੂਨ ਖਰਾਬਾ। ਤੋਂ ਅੱਜ ਦੇ ਸਮੇਂ ਦੇ ਵਿੱਚ ਉਹ ਸ਼ਖਸੀਅਤਾਂ, ਉਹ ਆਗੂ, ਉਹ ਸੱਚੇ ਪਾਤਸ਼ਾਹ ਨੇ ਸਾਨੂੰ ਪਤਾ ਹੀ ਨਹੀਂ ਹੈਗਾ ਕਿਹਦੀ ਕਿੱਥੇ ਕਿੱਥੇ ਡਿਊਟੀ ਲਾਈ ਹੋਈ ਹੈ। ਜਿਵੇਂ ਜਦੋਂ ਇੰਦਰਾ ਨੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਟੈਂਕਾਂ ਚਾੜੀਆਂ, ਉਦੋਂ ਥੋੜੀ ਉਹਨੂੰ ਪਤਾ ਸੀ ਵੀ ਇੱਥੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਬੈਠੇ ਆ, ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਉਹਦੀ ਡਿਊਟੀ ਲਾਈ ਹੈ। ਤੇ ਐਂ ਵੈਦਿਆ ਜਿਹੜਾ ਸੀ ਉਹਨੂੰ ਨਹੀਂ ਸੀ ਪਤਾ ਹੈਗਾ ਕਿ ਮੇਰਾ ਕੰਡਾ ਫਿਰ ਭਾਈ
ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਤੇ ਹੋਰ ਸਿੰਘ ਜਿਹੜੇ ਹੈਗੇ ਆ ਉਹ ਕਿਵੇਂ ਕੱਢਣਗੇ। ਸੋ ਮੋਟੇ ਤੌਰ ਦੇ ਉੱਤੇ ਆਪਾਂ ਇਸ ਗੱਲ ਨੂੰ, ਇਸ ਹਾਲਾਤ ਨੂੰ ਸਮਝੀਏ ਕਿ ਅੱਜ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਦੇ ਅੰਦਰ ਜਿਹੜਾ ਪੰਥ ਦਾ, ਕੌਮ ਦਾ ਜਜ਼ਬਾ ਠਾਠਾ ਮਾਰਦਾ, ਉਹਨੂੰ ਕਿਸੇ ਰਾਹ ਸਿਰ ਪਾਉਣਾ ਪਊਗਾ। ਸਿੱਖ ਸ਼ਕਤੀ ਨੂੰ ਲਾਮਬੰਦ ਕਰਕੇ ਕਿਸੇ ਸਖਾਵੇਂ ਮੋੜ ਵੱਲ ਨੂੰ, ਇਤਿਹਾਸ ਨੂੰ ਮੋੜਨ ਦਾ ਸਾਡੇ ਕੋਲ ਇੱਕ ਮੌਕਾ ਆ। ਜੇਕਰ ਅਸੀਂ ਖੁੰਝ ਗਏ, ਜਿਵੇਂ ਉਹ ਕਹਿੰਦੇ ਨਾ ਵੀ ਫੂਕ ਪਹਿਲੋਂ ਕਿਹੜਾ ਮਾਰਦਾ, ਇਹ ਗੱਲ ਬੜੀ ਅਹਿਮ ਮੰਨੀ ਜਾਂਦੀ ਆ। ਦੁਸ਼ਮਣ ਨੇ ਕਹਿਰ ਢਾਉਣ ਲੱਗਿਆ ਸਾਡੇ ਹਿਸਾਬ ਇਹ ਕੋਈ ਟੂਰਨਾਮੈਂਟ ਦਾ ਮੈਚ ਨਹੀਂ ਹੈਗਾ ਜਿੱਥੇ ਕੋਈ ਰੈਫਰੀ ਖੜਾ ਹੋਊਗਾ। ਉਹ ਤਾਂ ਸਿੱਧਾ ਕਹਿੰਦੇ ਆ ਕਿ ਜੰਗ ਅਤੇ ਮੁਹੱਬਤ ਸਭ ਕੁਝ ਜਾਇਜ਼ ਹੁੰਦਾ। ਤੋ ਇਹ ਤੋਂ ਪਹਿਲਾਂ ਕਿ ਸਾਨੂੰ ਕਿਸੇ ਗੱਲ ਦਾ ਚਿੱਤ ਚੇਤੇ ਹੀ ਨਾ ਹੋਵੇ ਤੇ ਦੁਨੀਆ ਬਾਅਦ ਵਿੱਚ ਸਾਡੇ ਬਾਰੇ ਕਵੇ ਵੀ ਇਹੋ ਜਿਹੀ ਕਮਲੀ ਕੌਮ ਵੀ ਕੋਈ ਹੋ ਸਕਦੀ ਆ ਜਿਹੜੀ ਆਪਦੇ ਦੁਸ਼ਮਣ ਨੂੰ ਭਰਾ ਸਮਝਦੀ ਰਹੀ ਤੇ ਅੰਤ ਖੁਆਰ ਹੋਏ। ਸੋ ਜਿਹੜੇ ਸੱਜਣ ਪੰਥਕ ਤੌਰ ਦੇ ਉੱਤੇ, ਕੌਮੀ ਤੌਰ ਤੇ ਦਰਦ ਰੱਖਦੇ ਆ, ਉਹਨਾਂ ਸਾਰਿਆਂ ਨੂੰ ਬਹੁਤ ਹੀ ਧੀਰਜ ਨਾਲ, ਠਰਮੇ ਨਾਲ ਆਪਦੇ ਵੱਧ ਤੋਂ ਵੱਧ ਦੋਸਤ ਬਣਾਉਣੇ ਪੈਣਗੇ, ਸਮਰਥਕ ਪੈਦਾ ਕਰਨੇ ਪੈਣਗੇ। ਅੱਜ ਜਿਹੜੇ ਨੌਜਵਾਨ ਮੈਦਾਨ ਵਿੱਚ ਆ ਰਹੇ ਨੇ ਉਹ ਇਹ ਜ਼ਰੂਰ ਸੋਚਣ ਕਿ ਜਿਹੜੇ ਪਹਿਲਾਂ ਇਸ ਫੀਲਡ ਵਿੱਚ ਸਿੱਖ ਸੰਘਰਸ਼ ਵਿੱਚ ਜ਼ਿੰਮੇਵਾਰੀਆਂ ਨਿਭਾ ਕੇ, ਸੇਵਾ ਕਰਕੇ ਉਹਨਾਂ ਦੀ ਪੂਰੀ ਕਸਾਈ ਹੋਈ ਆ, ਇਹ ਜਿਹੜੀਆਂ ਉਹਨਾਂ ਨੂੰ ਮਾਣ ਸਤਿਕਾਰ ਮਿਲੇ ਜਾਂ ਜਥੇਬੰਦੀਆਂ ਦੀ ਚੌਧਰ ਮਿਲੀ ਆ, ਉਹਨਾਂ ਨੇ ਇਹਦੀ ਕਮਾਈ ਕਰਕੇ ਖੱਟੇ। ਤੋ ਅੱਜ ਵਾਲੇ ਵੀਰਾਂ ਨੂੰ ਵੀ ਇਹ ਸਾਰਾ ਮਾਣ ਸਤਿਕਾਰ ਕੌਮ ਜ਼ਰੂਰ ਦਊਗੀ, ਪਰ ਇਹ ਨਹੀਂ ਹੈਗਾ ਕਿ ਆਪਾਂ ਇੱਕ ਦਿਨ ਪਹਿਲੋਂ ਮੈਦਾਨ ਵਿੱਚ ਆਈਏ ਤੇ ਭਾਲੀਏ ਸਭ ਤੋਂ ਵੱਡੀ ਕੁਰਸੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਵੱਡੀਆਂ ਤੋਂ ਵੱਡੀਆਂ ਕੁਰਸੀਆਂ ਮਿਲਣ, ਪਰ ਇਹ ਆਪਾਂ ਨੂੰ ਜ਼ਰੂਰ ਵਿਚਾਰਨਾ ਪਊ ਕਿ ਧੀਰਜ ਨਾਲ, ਠਰਮੇ ਨਾਲ, ਸਹਿਜ ਨਾਲ ਪਹਿਲਾਂ ਆਪਾਂ ਆਪਦੇ ਨੁਕਤਿਆਂ ਬਾਰੇ, ਆਪਣੇ ਮੁੱਦਿਆਂ ਬਾਰੇ ਸਪਸ਼ਟਤਾ ਲਿਆਈਏ ਤਾਂ ਕਿ ਜਿਹੜਾ ਸੰਘਰਸ਼ ਆ ਉਹ ਸੱਜੇ ਰਾਹ ਤੇ ਚੱਲ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।